ਪੰਜਾਬੀ ਯੂਨੀਅਨ ਵੱਲੋਂ ਜਗ ਭਰ ਤੋਂ ਆਏ ਪੰਜਾਬੀ ਸੂਝਵਾਨਾਂ ਦੇ ਆਰਚ ਉਚੇਚਾ ਇਕੱਠ ਪੰਜਾਬ ਹਾਊਸ ਲਾਹੌਰ ਅੰਦਰ ਹੋਇਆ, ਜਿਹਦੇ ਮੁੱਖ ਪ੍ਰੋਹਣੇ ਗੁਰਬਚਨ ਸਿੰਘ ਗਿੱਲ ਹੋਰੀ ਸਨ। ਇਸ ਮੌਕੇ ਉੱਤੇ ਪ੍ਰੋਹਣਿਆਂ ਨੂੰ ਪੰਜਾਬ ਹਾਊਸ ਦਾ ਪਰਿਚੈ ਕਰਾਇਆ ਗਿਆ ਤੇ ਉਹਨਾਂ ਮਨਸੂਬਿਆਂ ਬਾਰੇ ਦੱਸਿਆ ਗਿਆ ਜੋ ਪੰਜਾਬੀ ਯੂਨੀਅਨ ਦੇ ਪ੍ਰਬੰਧ ਹੇਠ ਜਾਰੀ ਨੇ। ਪੰਜਾਬ ਹਾਊਸ ਦੇ ਵਿੱਚ ਕਰੀਬ 25 ਦੇ ਕਰੀਬ 25 ਦੇ ਕਰੀਬ ਮੁxtਲਿਫ ਪ੍ਰੋਜੈਕਟਸ ਨੇ। ਪਹਿਲਾ ਪ੍ਰੋਜੈਕਟ ਜਿਹੜਾ ਸਭ ਤੋਂ ਵੱਡਾ ਹੈ ਉਹ ਰੋਜ਼ਵਾਰ ਭੁਲੇਖਾ ਹੈ। ਲਹਿੰਦੇ ਪੰਜਾਬ ਦੇ ਵਿੱਚ ਇਹ ਵਾਹਿਦ ਅਖਬਾਰ ਹੈ, ਇਹ ਇਕੱਲਾ ਅਖਬਾਰ ਹੈ ਜਿਹੜਾ 30 ਵਰਿਆਂ ਤੋਂ ਛਪ ਰਿਹਾ ਹੈ। ਹੁਣ ਇਹ ਹੋਈ ਭੁਲੇਖਾ ਪਹਿਲੇ ਸ਼ਾਹਮੁਖੀ ਛਪ ਰਿਹਾ ਸੀ, ਹੁਣ ਇਹਦੇ ਵਿੱਚ ਗੁਰਮੁਖੀ ਦੇ ਸਫਾਤ ਦਾ ਇਜ਼ਾਫਾ ਹੋ ਰਿਹਾ ਹੈ। ਇਹ ਲਹਿੰਦੇ ਪੰਜਾਬ ਵਾਸਤੇ ਇੱਕ ਬੜੀ ਮਾਣ ਦੀ ਗੱਲ ਹੈ ਕਿ ਅਸੀਂ ਪੰਜਾਬ ਹਾਊਸ ਦੇ ਵਿੱਚ ਪੰਜਾਬੀ ਸਹਾਫਤ ਲਈ, ਪੰਜਾਬੀ ਪੱਤਰਕਾਰੀ ਲਈ ਔਰ ਪੰਜਾਬੀ ਲਿਟਰੇਚਰ ਲਈ ਗੁਰਮੁਖੀ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਨੇ, ਜਿਹੜੇ ਵੀਰ ਕਲਿਆਣ ਜੀ ਦੀ ਸਰਬਰਾਹੀ ਦੇ ਵਿੱਚ, ਇਹਨਾਂ ਦੀ ਅਗਵਾਈ ਦੇ ਵਿੱਚ ਜਾਰੀ ਨੇ। ਪੰਜਾਬ ਚੌਂਕੇ ਸਾਂਝਾ ਪੰਜਾਬ ਹੈ ਔਰ ਉਹ ਪੰਜਾਬ ਜਾਂ ਇਹ ਪੰਜਾਬ, ਅਸੀਂ ਤੇ ਮੁਦੱਸਰ ਇਕਬਾਲ ਬੱਟ ਸਾਹਿਬ ਦੀ ਜਿਹੜੀ ਤਰਬੀਅਤ ਹੈ ਜਾਂ ਜਿਹੜਾ ਉਹਨਾਂ ਦਾ ਕਹਿਣਾ ਹੈ ਉਹ ਇਹ ਨਹੀਂ ਹੈ ਕਿ ਲਹਿੰਦਾ ਜਾਂ ਚੜ੍ਹਦਾ ਪੰਜਾਬ ਹੈ, ਪੰਜਾਬ ਇੱਕ ਹੀ ਹੈ। ਲਿਹਾਜ਼ਾ ਉਸ ਪੰਜਾਬ ਚੋਂ ਜਾਂ ਪੰਜਾਬੀ ਬੋਲਣ ਵਾਲੇ ਜਾਂ ਪੰਜਾਬੀ ਵਸਨੀਕ ਦੁਨੀਆ ਦੇ ਕਿਸੇ ਵੀ ਖਿੱਤੇ ਤੋਂ ਹਾਜ਼ਰ ਹੋਣ, ਤਸ਼ਰੀਫ ਲਿਆਉਣ, ਬਾਬਾ ਨਾਨਕ ਦੇਵ ਜੀ ਦੇ ਮੱਥਾ ਟੇਕਣ ਆਉਣ ਜਾਂ ਕਿਸੇ ਵੀ ਤਰ੍ਹਾਂ ਪੰਜਾਬ 'ਚ ਆਉਣ, ਉਹਨਾਂ ਨੂੰ ਦਾਵਤ ਹੈ ਸਾਡੇ ਵੱਲੋਂ ਕਿ ਉਹਨਾਂ ਦੇ ਸਟੇ ਦਾ ਇੰਤਜ਼ਾਮ ਪੰਜਾਬ ਹਾਊਸ ਦੇ ਵਿੱਚ, ਪੰਜਾਬ ਹਾਊਸ ਰੈਸਟ ਹਾਊਸ 'ਚ ਸਾਡੇ ਵੱਲੋਂ ਹਾਜ਼ਰ ਹੈ। ਇਸ ਵੇਲੇ ਅਗਰ ਤੁਸੀਂ ਪਾਕਿਸਤਾਨੀ ਪੰਜਾਬ ਦੇ ਵਿੱਚ ਜਿਹੜਾ ਸਾਡਾ ਸੱਭਿਆਚਾਰਕ ਦਿਵਸ ਮਨਾਇਆ ਹੈ, ਉਹਦੇ ਵਿੱਚ ਵੱਡਾ ਸਾਡੇ ਆਗੂ ਸਨ, ਉਹ ਵੀ ਮੁਦੱਸਰ ਇਕਬਾਲ ਬੱਟ ਸਾਹਿਬ ਸਨ, ਜਿਨ੍ਹਾਂ ਨੇ ਪੰਜਾਬ ਸਰਕਾਰ ਕੋਲੋਂ ਨਾ ਸਿਰਫ ਮਨਾਇਆ ਬਲਕਿ ਫਿਰ ਥੋੜ੍ਹੇ ਦਿਨ ਪਹਿਲਾਂ ਜਿਹੜੇ ਸਾਡੇ ਕਲਚਰ ਮਿਨਿਸਟਰ ਸੀ ਉਹਨਾਂ ਦਾ ਅਸੀਂ ਇੱਥੇ ਬੁਲਾ ਕੇ ਅਸੀਂ ਉਹਨਾਂ ਦਾ ਸਵਾਗਤ ਵੀ ਕੀਤਾ ਔਰ ਸਨਮਾਨਿਤ ਵੀ ਕੀਤਾ, ਕਿਉਂਕਿ ਉਹਨਾਂ ਨੇ ਸੱਭਿਆਚਾਰਕ ਦਿਵਸ ਜਿਹੜਾ ਕਲਚਰ ਡੇ ਸੀ ਉਹ ਮਨਾਉਣ ਵਿੱਚ ਸਾਡੀ ਬੜੀ ਹਿੰਮਤ ਕੀਤੀ ਔਰ ਉਹਨਾਂ ਨੇ ਪਹਿਲੀ ਵਾਰੀ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਪੂਰੇ ਪੰਜਾਬ ਦੇ ਵਿੱਚ ਸੱਭਿਆਚਾਰਕ ਦਿਵਸ ਜਿਹੜਾ ਹੈ ਉਹ ਮਨਾਇਆ ਜਾਵੇਗਾ। ਪੰਜਾਬ ਹਾਊਸ ਬੁਨਿਆਦੀ ਤੌਰ 'ਤੇ ਪੰਜਾਬੀ ਜ਼ਬਾਨ ਵਾਸਤੇ ਕੰਮ ਕਰਨ ਵਾਸਤੇ ਇੱਕ ਐਸਾ ਇਦਾਰਾ ਹੈ ਜਿਹਦੇ 'ਤੇ ਤਮਾਮ ਦੋਸਤਾਂ ਦਾ ਸਾਂਝਾ ਹੱਕ ਹੈ। ਅਸੀਂ ਬਲਾ ਤਖਸੀਸ ਕਿਸੇ ਇੱਕ ਤਬਕੇ ਤੋਂ, ਮੈਨੂੰ ਅੱਗੇ ਦੱਸ ਰਿਹਾ ਸਨ ਕਿ ਜਿਵੇਂ ਸਾਡੇ ਮੁਸਲਮਾਨਾਂ 'ਚ ਸੁੰਨੀ ਵਾਬੀ ਤੇ ਸ਼ੀਆ ਹੁੰਦੇ ਨੇ, ਸਿੱਖਾਂ 'ਚ ਵੀ ਸੁੰਨੀ ਵਾਬੀ ਤੇ ਸ਼ੀਆ ਵੀ ਹਨ। ਅੱਛਾ, ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਤਮਾਮ ਤਬਕਿਆਂ ਵਾਸਤੇ ਬਲਾ ਤਖਸੀਸ ਤਮਾਮ ਦੋਸਤਾਂ ਵਾਸਤੇ ਇਹ ਇਦਾਰਾ ਮੌਜੂਦ ਹੈ ਔਰ ਅਸੀਂ ਪੰਜਾਬੀ ਜ਼ਬਾਨ ਵਾਸਤੇ ਕੋਈ ਵੀ ਰਹਿਨਮਾਈ ਹੋਵੇ, ਕਿਤਾਬ ਦੀ ਪਬਲਿਸ਼ਿੰਗ ਦਾ ਮਸਲਾ ਹੋਵੇ, ਡਾਕੂਮੈਂਟਰੀਜ਼ ਦਾ ਮਾਮਲਾ ਹੋਵੇ, ਰਿਸਰਚ ਪੇਪਰ ਦਾ ਕੋਈ ਮਸਲਾ ਹੋਵੇ, ਫਿਲਮ, ਡਾਕੂਮੈਂਟਰੀ, ਪ੍ਰੋਡਕਸ਼ਨ ਹਾਊਸ, ਉਹਨਾਂ ਤਮਾਮ ਮਾਮਲਾਤ ਵਿੱਚ ਪੰਜਾਬ ਹਾਊਸ ਬਗੈਰ ਕਿਸੇ ਮੁਫਾਦਾਤ ਦੇ ਰਹਿਨਮਾਈ ਕਰਨ ਨੂੰ ਤਿਆਰ ਹੈ। ਪ੍ਰੋਹਣਿਆਂ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਵਾਸੀਆਂ ਨੂੰ ਆਪਣੀ ਮਾਂ ਬੋਲੀ ਤੇ ਰਹਿਤਲ ਲਈ ਇੱਕ ਹੋ ਕੇ ਕੰਮ ਕਰਨਾ ਪਏਗਾ। ਸਾਡੀ ਯੂਨੀਵਰਸਿਟੀਆਂ ਤੇ ਕਾਲਜ ਸਾਂਝੀ ਖੋਜ ਵੱਲ ਆਉਣਗੇ ਤੇ ਨਵੀਂ ਨਸਲ ਦਾ ਭਲਾ ਹੋਵੇਗਾ। ਇਸ ਯੂਨੀਵਰਸਿਟੀ ਨੂੰ ਮੈਂ ਚਾਹੁੰਦਾ ਵਾਂ ਕਿ ਇੰਟਰਨੈਸ਼ਨਲ ਲੈਵਲ ਤੇ ਇੱਕ ਸਾਰੀ ਦੁਨੀਆ ਦੀ ਬਾਕੀ ਯੂਨੀਵਰਸਿਟੀਆਂ ਤੋਂ ਇੱਕ ਵੱਖ ਬਿਲਕੁਲ ਫਰਕ ਕਿਸਮ ਦੀ ਇੱਕ ਯੂਨੀਵਰਸਿਟੀ ਬਣਾਈ ਜਾਏ, ਜਿਹਦੇ ਹਮੇਸ਼ਾ ਜਿਹੜਾ ਨਾ ਉਹਦਾ ਮਤਲਬ ਪਤਾ ਲੱਗੇ ਕਿ ਇਹ ਬਾਬਾ ਜੀ ਦੇ ਨਾਂ ਤੇ ਯੂਨੀਵਰਸਿਟੀ ਹੈ। ਵਾਈਸ ਚਾਂਸਲਰ ਸਾਹਿਬ, ਮੈਂ ਤੁਹਾਨੂੰ ਕਹਿੰਦੀ ਹਾਂ ਕਿ ਅਸੀਂ ਜ਼ਰੂਰ ਤੁਹਾਡੇ ਮੋਢੇ ਨਾਲ ਮੋਢਾ ਜੋੜਾਂਗੇ। ਗੁਰੂ ਨਾਨਕ ਸਾਹਿਬ ਦੇ ਫਲਸਫੇ ਬਾਰੇ, ਕੋਈ ਸਿਲੇਬਸ ਬਾਰੇ, ਮਟੀਰੀਅਲ ਬਾਰੇ, ਕਿਸੇ ਵੀ ਚੀਜ਼ ਬਾਰੇ ਕੁਛ ਵੀ ਤੁਹਾਨੂੰ ਚਾਹੀਦਾ ਹੋਇਆ ਤਾਂ ਤੁਸੀਂ ਸਾਨੂੰ ਹੁਕਮ ਕਰਿਓ। ਹਰ ਇੱਕ ਚੀਜ਼ ਜਿੰਨਾ ਵੀ ਅਸੀਂ ਕਰਨ ਜੋਗੇ ਹੋਏ ਜ਼ਰੂਰ ਤੁਹਾਨੂੰ ਮਦਦ ਤੁਹਾਡੀ ਜ਼ਰੂਰ ਕਰਾਂਗੇ। ਬਾਕੀ ਇੱਥੇ ਆ ਕੇ ਲੱਗਾ ਹੀ ਨਹੀਂ ਆ ਕਿ ਅਸੀਂ ਕਿਸੇ ਦੂਸਰੇ ਮੁਲਕ 'ਚ ਆਏ ਹਾਂ। ਸਾਡੇ ਤੁਸੀਂ ਭੈਣ ਭਰਾ ਹੋ, ਬਹੁਤ ਵਧੀਆ ਲੱਗਾ, ਬਹੁਤ ਪਿਆਰ ਦੇ ਨਾਲ ਪੇਸ਼ ਆਏ ਨੇ। ਜਿੰਨੇ ਵੀ ਪ੍ਰਬੰਧਕ ਨੇ, ਜਿੰਨੇ ਵੀ ਲੋਕੀ ਨੇ, ਬਹੁਤ ਹੀ ਪਿਆਰੀ ਪੰਜਾਬੀ ਬੋਲਦੇ ਨੇ ਔਰ ਜੋ ਵੀ ਜਿੰਨਾ ਵੀ ਸਾਡੀ ਜ਼ਰੂਰਤ ਹੋਈ ਕੋਈ ਪੰਜਾਬੀ ਬਾਰੇ ਵੀ, ਜਿੰਨੀ ਵੀ ਅਸੀਂ ਹੈਲਪ ਕਰ ਜੋਗੇ ਹੋਏ ਅਸੀਂ ਜ਼ਰੂਰ ਕਰਾਂਗੇ। ਪੰਜਾਬੀ ਤਹਿਰੀਕ ਦੇ ਆਗੂ ਤੇ ਜਗ ਧੂਮੇ ਲਿਖਾਰੀ ਇਲਿਆਸ ਘੁੰਮਣ ਹੋਰਾਂ ਇਕੱਠ ਦੇ ਆਰੀ ਤੇ ਚੇਅਰਮੈਨ ਪੰਜਾਬੀ ਮੀਡੀਆ ਗਰੁੱਪ ਮੁਦੱਸਰ ਇਕਬਾਲ ਬੱਟ ਹੋਰਾਂ ਨਾਲ ਰਲ ਕੇ ਪ੍ਰੋਹਣਿਆਂ ਨੂੰ ਪੰਜਾਬ ਹਾਊਸ ਵੱਲੋਂ ਐਜ਼ਾਜ਼ੀ ਸਰੋਪੇ ਵੀ ਦਿੱਤੇ।
ਪ੍ਰਾਹੁਣਿਆਂ ਦਾ ਕਹਿਣਾ ਸੀ ਕਿ ਸਾਨੂੰ ਬਾਬਾ ਗੁਰੂ ਨਾਨਕ ਦੇਵ ਜੀ ਆਡੀਟੋਰੀਅਮ ਵਿੱਚ ਆ ਕੇ ਇੰਜ ਮਹਿਸੂਸ ਹੋਇਆ ਜਿਵੇਂ ਅਸੀਂ ਸਾਂਝੇ ਪੰਜਾਬ 'ਚ ਮੁਹੱਬਤਾਂ ਦੇ ਕੇਂਦਰ ਅੰਦਰ ਮੌਜੂਦ ਹਾਂ। ਅੱਜ ਇੱਥੇ ਸਿਰਫ ਜਿੰਨਾ ਕਿ ਸਮਾਂ ਮੈਂ ਰਹਿ ਕੇ ਜਾਣਾ, ਇਹਨਾਂ ਦੀ ਸੰਗਤ ਮਾਣਦਿਆਂ, ਇਹਨਾਂ ਦੀਆਂ ਗੱਲਾਂ ਸੁਣਦਿਆਂ ਬੜਾ ਕੁਝ ਪੱਲੇ ਬੰਨ੍ਹ ਕੇ ਜਾਊਂਗਾ ਤੇ ਆਸ ਕਰੂੰਗਾ ਕਿ ਦੋਹਾਂ ਪੰਜਾਬਾਂ ਦੀ ਜਿਹੜੀ ਮੋਹ ਭਰੀ ਗਲਵੱਕੜੀ ਆ ਉਹਨੂੰ ਕੋਈ ਤੋੜ ਨਹੀਂ ਸਕਦਾ। ਇਹ ਤਾਂ ਮੇਰਾ ਯਕੀਨ ਹੈ ਹੀ ਹੈ ਤੇ ਉਹਨੂੰ ਅਸੀਂ ਮਜ਼ਬੂਤ ਕਰਨ ਵਾਸਤੇ ਆਖਰੀ ਦਮ ਤੱਕ ਆਪ ਦਾ ਬਣਦਾ ਹੱਕ ਅਦਾ ਕਰਦੇ ਰਹਾਂਗੇ। ਬਹੁਤ ਬਹੁਤ ਸ਼ੁਕਰੀਆ। ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਹਾਊਸ ਦੇ ਸਤਿਕਾਰਯੋਗ ਬਾਰਸ ਜੀ ਹੋਣਾ ਨੂੰ ਵਧਾਈ ਦੇਣਾ ਇਹਦੀ ਸਥਾਪਨਾ ਦੇ ਸੰਬੰਧ ਵਿੱਚ, ਕਿਉਂ ਇਹ ਪੰਜਾਬੀ ਭਾਸ਼ਾ ਦੇ ਵਿਕਾਸ ਇਹਦੇ ਨਾਲ ਜੁੜਿਆ ਤੇ ਆਪਣੀ ਪੰਜਾਬੀ ਭਾਸ਼ਾ ਜਿਹੜੀ ਆ ਇਸ ਤੋਂ ਬਿਨਾਂ ਆਪਣੀ ਪਛਾਣ ਨਹੀਂ। ਇਹਦੇ ਵਿੱਚ ਹੀ ਸਾਡੀ ਪਛਾਣ ਲੁਕੀ ਆ, ਸਾਡੀ ਨਹੀਂ ਸਾਡੀ ਕੌਮ ਦੀ ਪਛਾਣ ਆ। ਸੱਚਮੁੱਚ ਇੱਥੇ ਪੰਜਾਬੀ ਦੀਆਂ ਗੱਲਾਂ ਹੋਣ ਨਾਲੋਂ ਵੱਧ ਪੰਜਾਬੀ ਜਿਉਂ ਹੀ ਜਾ ਰਹੀ ਹੈ। ਅੱਜ ਤੁਸੀਂ ਬੈਠੇ ਇੰਨੇ ਸੰਜੀਦਾ ਢੰਗ ਨਾਲ ਗੱਲਾਂ, ਇੰਨੇ ਸੰਜੀਦਾ ਢੰਗ ਨਾਲ ਬੈਠੇ ਹੋ। ਇਸ ਕਿਸਮ ਦੀ ਸ਼ਰਧਾ ਮਤਲਬ ਸੈਮੀਨਾਰਾਂ 'ਚ ਹੋਰਾਂ ਥਾਵਾਂ 'ਤੇ ਘੱਟ ਮਿਲਦੀ ਹੈ। ਇਸ ਕਿਸਮ ਦੀ ਚਾਹੀਦੀ ਹੈ। ਇਹਦਾ ਕਾਰਨ ਇਹ ਹੈ ਕਿ ਭੱਟ ਸਾਹਿਬ ਪੰਜਾਬੀ ਲਈ, ਪੰਜਾਬੀ ਤਹਿਰੀਕ ਲਈ, ਪੰਜਾਬੀ ਦੇ ਅੱਗੋਂ ਆਉਣ ਵਾਲੇ ਸਮੇਂ 'ਚ ਪੰਜਾਬੀ ਦੇ ਲਈ ਕੰਮ ਕਰਨ ਲਈ ਜਿੰਨੀ ਤਨਦੇਹੀ ਨਾਲ ਕੰਮ ਕਰ ਰਹੇ ਨੇ, ਮੈਨੂੰ ਅੱਜ ਇੱਥੇ ਜਾਣ ਕੇ ਪਤਾ ਲੱਗਿਆ। ਭੱਟ ਸਾਹਿਬ ਦਾ ਤਾਂ ਮੈਂ ਇਹੀ ਕਹੂੰਗਾ ਕਿ ਲਾਹੌਰ 'ਚ ਇਹ ਚੰਦ ਲੋਕਾਂ 'ਚੋਂ ਨੇ ਜਿਨ੍ਹਾਂ ਨੇ ਪੰਜਾਬੀ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਦਾ ਬੀੜਾ ਚੁੱਕਿਆ ਹੋਇਆ। ਔਰ ਇਹ ਬਹੁਤ ਮਾਣ ਵਾਲੀ ਗੱਲ ਆ ਕਿ ਇਹ ਬਹੁਤ ਸ਼ਿੱਦਤ ਨਾਲ ਇੱਕ ਬੰਦਾ ਜਿਵੇਂ ਸ਼ੁਦਾਈ ਹੋ ਕੇ ਲੱਗਦਾ ਪੰਜਾਬੀ ਦੇ ਮਗਰ, ਇਹ ਪੰਜਾਬੀ ਦੀ ਸੇਵਾ ਕਰਦੇ ਨੇ। ਔਰ ਮੈਂ ਸਮਝਣਾ ਕਿ ਉਹ ਦਿਨ ਦੂਰ ਨਹੀਂ ਜਦੋਂ ਇੱਥੇ ਪੰਜਾਬੀ ਇੰਨੀਆਂ ਔਕੜਾਂ ਦੇ ਬਾਵਜੂਦ ਇਹਨਾਂ ਵਰਗੇ ਦਾਨਿਸ਼ਮੰਦ ਲੋਕਾਂ ਕਰਕੇ ਬੁਲੰਦੀਆਂ 'ਤੇ ਹੋਵੇਗੀ। ਗਾਇਤਰੀ ਮੰਤਰ ਇਨਸਾਨ ਦੀ ਅੰਤਰਆਤਮਾ ਨੂੰ ਪਾਕ ਕਰਦਾ ਹੈ, ਮੋਹ ਮਾਇਆ ਤੇ ਕ੍ਰੋਧ ਨੂੰ ਖਤਮ ਕਰਦਾ ਹੈ, ਲੋਕਾਈ ਨੂੰ ਸਾਂਝ ਪਿਆਰ ਦਾ ਦਰਸ ਦਿੰਦਾ ਹੈ। ਇੰਝ ਹੀ ਗੀਤਾ ਦੇ ਇੱਕ ਸ਼ਲੋਕ ਰਾਹੀਂ ਸ਼੍ਰੀ ਕ੍ਰਿਸ਼ਨ ਕਹਿੰਦੇ ਨੇ, ਜਿਨ੍ਹਾਂ ਲੋਕਾਂ ਦਾ ਮਨ ਕਾਬੂ 'ਚ ਹੁੰਦਾ ਹੈ, ਜੋ ਸੱਜਣ ਦੁਸ਼ਮਣ ਵਿੱਚ ਅੰਤਰ ਨਹੀਂ ਕਰਦੇ, ਜਿਨ੍ਹਾਂ ਅੰਦਰ ਕੋਈ ਭੇਦਭਾਵ ਨਹੀਂ ਹੁੰਦਾ, ਜੋ ਕਿਸੇ ਲੋਭ ਤੇ ਲਾਲਚ ਬਗੈਰ ਲੋਕਾਈ ਦੀ ਭਲਾਈ ਲਈ ਕੰਮ ਕਰਦੇ ਨੇ, ਉਹ ਸਰਵਸ਼੍ਰੇਸ਼ਟ ਹੁੰਦੇ ਨੇ। ਸਾਡੇ ਪੰਜਾਬ ਤੋਂ ਜਿੰਨੇ ਜੀਵ ਵੀ ਆਏ ਨੇ, ਮੈਂ ਮੇਰੇ ਔਰ ਇਸ ਪੰਜਾਬ ਵੱਲੋਂ ਜੀ ਆਇਆਂ ਨੂੰ ਢੇਰ ਮੁਬਾਰਕਾਂ ਤੁਹਾਨੂੰ। ਔਰ ਦੂਸਰਾ ਗੱਲਾਂ ਬਹੁਤ ਸਾਰੀਆਂ ਨੇ ਕਰਨ ਵਾਲੀਆਂ, ਲੇਕਿਨ ਲੋੜ ਕੋਈ ਨਹੀਂ। ਅਸੀਂ ਕੱਲ੍ਹ ਦੇ ਪਰਸੋਂ ਦੇ ਇਹਨਾਂ ਵਾਸਤੇ ਅੱਖਾਂ ਵਿਛਾਈ ਬੈਠੇ ਹਾਂ। ਸਾਰਾ ਪੰਜਾਬ ਦੇ ਇਹ ਨਹੀਂ ਕਿ ਸਾਰੀ ਦੁਨੀਆ ਆਉਂਦੀ ਹੁੰਦੀ ਹੈ, ਨੁਮਾਇੰਦਾ ਲੋਕ ਆਉਂਦੇ ਹੁੰਦੇ ਨੇ। ਉਹਨਾਂ ਨੇ ਸਾਰਿਆਂ ਨੇ ਜਿੰਨਾ ਮਾਣ ਦਿੱਤਾ, ਅੱਲਾ ਕਰੇ ਕਿ ਇਹ ਅਸੀਂ ਆਇੰਦਾ ਵੀ ਇਹ ਮਾਣ ਅਸੀਂ ਇਹਨਾਂ ਨੂੰ ਦਿੰਦੇ ਰਹੀਏ, ਕਿਉਂਕਿ ਇਹ ਸਾਡੇ ਮਾਣ ਵਾਲੇ ਲੋਕ ਨੇ। ਅਤੇ ਭੱਟ ਸਾਹਿਬ ਵਾਸਤੇ ਇੱਕ ਸ਼ੇਰ ਕਹਿਣਾ ਚਾਹਾਂਗਾ ਕਿ ਤੁਸੀਂ ਜੇ ਚੱਲੋ ਜੋੜ ਕੇ ਮੋਢਾ ਮੇਰੇ ਨਾਲ, ਤੁਸੀਂ ਜੇ ਚੱਲੋ ਜੋੜ ਕੇ ਮੋਢਾ ਮੇਰੇ ਨਾਲ, ਮੈਂ ਧਰਤੀ ਤੋਂ ਕਾਲੀ ਰਾਤ ਮੁਕਾ ਦੇਵਾਂ। ਸਾਨੂੰ ਆਪਣੇ ਅੰਦਰ ਕਿਸੇ ਨੂੰ ਵੜਨ ਨਹੀਂ ਦੇਣਾ, ਜਿਹੜੇ ਸਾਡੇ ਵਿਚਕਾਰ ਵਿਥਾਂ, ਸਾਡੇ ਵਿਚਕਾਰ ਜਿਹੜਾ ਨਫ਼ਰਤਾਂ ਪੈਦਾ ਕਰਦੇ ਨੇ। ਔਰ ਇਹਦੇ ਵਿੱਚ ਅਸੀਂ ਕੋਈ ਫਰਕ ਨਾ ਹਿੰਦੂ ਦਾ ਕਰਨਾ, ਨਾ ਮੁਸਲਮਾਨ ਦਾ, ਨਾ ਸਿੱਖ ਦਾ, ਕਿਸੇ ਵੀ ਫਿਰਕਾ ਆਪਣਾ ਜਿਹੜਾ ਵੀ ਪੰਜਾਬੀਆਂ ਦਾ, ਹਰ ਇੱਕ ਓਨੇ ਹੀ ਆਦਰ ਮਾਣ, ਓਨੇ ਹੀ ਜਜ਼ਬੇ, ਓਨੇ ਹੀ ਪਿਆਰ, ਓਨੇ ਹੀ ਸਤਿਕਾਰ ਔਰ ਇੰਨੇ ਹੀ ਮਾਣ ਦਾ ਹੱਕਦਾਰ ਹੈ। ਇਸੇ ਜਜ਼ਬੇ ਨਾਲ ਭੱਟ ਸਾਹਿਬ ਤੁਸੀਂ ਚੱਲੋਗੇ, ਅਫਜ਼ਲ ਸਾਹਿਬ ਚੱਲਣਗੇ। ਔਰ ਇਹਨਾਂ ਨੂੰ ਮਹੱਤਵ ਕਰਕੇ ਮੈਂ ਸਾਰੇ ਪੰਜਾਬੀਆਂ ਨੂੰ ਅਸਲ ਵਿੱਚ ਕਹਿ ਰਿਹਾ ਕਿ ਫਿਰ ਅਸੀਂ ਕਿਉਂ ਨਾ ਰਲ ਕੇ ਨਾਰਾ ਲਾਵਾਂਗੇ, ਜੀਵੇ ਪੰਜਾਬ ਤੇ ਜੀਵੇ ਪੰਜਾਬੀ। ਮਿੱਤਰੋ, ਇਲਿਆਸ ਬਾਰੇ ਮੈਂ ਇਸ ਤੋਂ ਵੱਧ ਹੋਰ ਕੁਝ ਨਹੀਂ ਕਹਿਣਾ। ਮੈਂ ਇਹੀ ਕਹਿਣਾ ਕਿ ਸਾਡੇ ਕੋਲੇ ਇੱਕੋ ਇੱਕ ਇਲਿਆਸ ਘੁੰਮਣ। ਰਹੀ ਗੱਲ ਮੁਦੱਸਰ ਭੱਟ ਦੇ ਸੁਪਨੇ ਦੀ, ਮੁਦੱਸਰ ਭੱਟ ਨੂੰ ਮੈਂ ਪਹਿਲੀ ਵਾਰ 2004 ਚ ਮਿਲਿਆ ਸੀ, ਐਵੇਂ ਭੁਲੇਖੇ ਨਾਲ ਨਹੀਂ, ਅਖਬਾਰ ਭੁਲੇਖੇ ਨਾਲ। ਤੇ ਮੈਨੂੰ ਜਦੋਂ ਮਿਲਣ ਤੋਂ ਬਾਅਦ ਪਤਾ ਲੱਗਿਆ ਤੇ ਭੁਲੇਖਾ ਤੋੜ ਸਿੰਘ ਹੈ, ਤੇ ਬੜਿਆਂ ਦੇ ਭੁਲੇਖੇ ਤੋੜਦਾ। ਔਰ ਜਿਹੜੀਆਂ ਨੇ ਵਸਤਾਂ ਮੈਨੂੰ ਦਿੱਤੀਆਂ ਉਸ ਵਕਤ ਦਿੱਤੀਆਂ ਸੀ ਕਿ ਮੈਂ ਮੰਗੀਆਂ ਸੀ,
ਮੈਂ ਮੰਗੀਆਂ ਸੀ। ਮੈਂ ਕਿਹਾ ਮੁਦੱਸਰ ਯਾਰ ਮੈਨੂੰ ਤੂੰ ਨਾ ਆਹ ਚੀਜ਼ਾਂ ਦੇ ਦੇ। ਇਹਨੇ ਦੂਜਾ ਸ਼ਬਦ ਹੀ ਨਹੀਂ ਸੁਣਿਆ ਮੇਰੇ ਕੋਲੋਂ। ਉਸੇ ਵੇਲੇ ਉਤਾਰ ਕੇ ਮੇਰੇ ਹੱਥ ਫੜਾਈਆਂ। ਉਹਨਾਂ 'ਚ ਇਹਨਾਂ ਦੇ ਦਫ਼ਤਰ ਦੀ ਨੁੱਕਰ ਤੇ ਇੱਕ ਆਰਟਿਸਟ ਪੇਂਟਰ ਸੀ, ਉਹਦੇ ਬਣਾਏ ਕੋਈ ਸਕੈਚ ਸੀ ਖਾਲਿਦ ਸਾਹਿਬ ਦੇ। ਉਹਦੇ 'ਚ ਬਾਬਾ ਬੁੱਲੇ ਸ਼ਾਹ ਸੀ, ਸ਼ਾਹ ਹੁਸੈਨ ਸੀ, ਉਹਦੇ 'ਚ ਮੀਆਂ ਮੁਹੰਮਦ ਬਖਸ਼ ਸਾਹਿਬ ਸੀ, ਉਸ ਵਿੱਚ ਬਾਬਾ ਵਾਰਸ ਸੀ। ਇਕੱਠ ਦੇ ਅਖੀਰ ਤੇ ਪੰਜਾਬੀ ਕਿਤਾਬਾਂ ਦੀ ਮੁੱਖ ਵਿਖਾਲੀ ਹੋਈ ਤੇ ਪ੍ਰਾਹੁਣਿਆਂ ਦੀ ਸੇਵਾ ਪੰਜਾਬੀ ਖਾਬਿਆਂ ਨਾਲ ਕੀਤੀ ਗਈ। ਕੈਮਰਾ ਟੀਮ ਹਾਰਿਸ ਮਲਿਕ ਤੇ ਮੁਹੰਮਦ ਫਾਰੂਕ ਦੇ ਨਾਲ ਰਿਜ਼ਵਾਨ ਅਸਗਰ ਬੱਟ, ਭੁਲੇਖਾ ਟੀਵੀ, ਲਾਹੌਰ।